ਪੰਜਾਬ ਦੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਤੋਂ ਜਿਹੜਾ ਹੁਣ ਸਰਕਾਰੀ ਹੋ ਗਿਆ। ਵੈਸੇ ਇੱਥੇ ਦੇਖਿਆ ਕਿ ਵਾਹ ਪੁੱਠੀ ਵਗੀ ਹੈ, ਨਹੀਂ ਤਾਂ ਅੱਜ ਤੱਕ ਇਹੀ ਸੁਣਦੇ ਆਏ ਹਾਂ ਕਿ ਜਨਤਕ ਅਦਾਰੇ ਪ੍ਰਾਈਵੇਟ ਹੋ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇਹ ਖਬਰ 25-26 ਦਸੰਬਰ ਤੋਂ ਪੰਜਾਬ ਦੀ ਵਿੱਚ ਚਰਚਾ ਚ ਆਉਣ ਲੱਗੀ ਸੀ। ਥੋੜੀ ਰਾਜਨੀਤਿਕ ਖੇਤਰ ਚ, ਸਰਕਾਰੀ ਖੇਤਰ ਚ ਜਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਕੁਝ ਮੀਡੀਆ ਕੋਲੇ ਖਬਰ ਆ ਰਹੀ ਸੀ ਜੀ। ਪਰ ਫਿਰ ਪਾਵਰਕਾਮ ਨੇ ਜਦੋਂ ਖੁਦ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ, ਫਿਰ ਇਹ ਅਧਿਕਾਰਕ ਤੌਰ ਤੇ ਗੱਲ ਮੰਨੀ ਗਈ। ਤੇ ਫਿਰ ਕੱਲ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਜੀ ਹਾਂ ਬਿਲਕੁਲ ਇਹ ਹੋ ਗਿਆ ਇਹ ਇਸ ਤਰ੍ਹਾਂ ਕਿ ਹਾਂ ਪੰਜਾਬ ਨੇ ਗੋਬਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਸ ਨੂੰ ਖਰੀਦ ਲਿਆ ਜੀ। ਪ੍ਰਵੀਨ ਜੀ, ਜੇਕਰ ਪੰਜਾਬ ਦੇ ਹਵਾਲੇ ਨਾਲ ਇਹ ਤੱਥ ਸਮਝਣਾ ਹੋਵੇ ਕਿ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਾ ਮਸਲਾ ਕੀ ਹੈ ਜੀ। ਪੰਜਾਬ ਦੇ ਵਿੱਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਇੱਕ ਵੱਡਾ ਰਾਜਨੀਤਿਕ ਮੁੱਦਾ ਬਣਿਆ। ਜੀ ਬਿਲਕੁਲ, ਇੱਕ ਵੱਡਾ ਪਹਿਲ ਕਦਮੀ ਚੱਲੀ ਹੈ। ਮਤਲਬ ਕਾਂਗਰਸ ਨੇ ਇਸ ਨੂੰ ਆਪਣਾ ਚੋਣ ਮੁੱਦਾ ਵੀ ਬਣਾਇਆ ਸੀ ਕਿ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ ਜੀ। ਉਸ ਦਾ ਇੱਕ ਅਹਿਮ ਆਧਾਰ ਇਹ ਸੀ ਕਿ ਸਾਨੂੰ ਬਿਜਲੀ ਮਹਿੰਗੀ ਪੈਂਦੀ ਸੀ ਪ੍ਰਾਈਵੇਟ ਥਰਮਲ ਪਲਾਂਟਾਂ ਕੋਲੋਂ, ਜਿਹੜੀ ਖਰੀਦੀ ਜਾਂਦੀ ਸੀ। ਹਾਂਜੀ, ਜਦੋਂ ਕਿ ਅਸੀਂ ਜੇਕਰ ਉਹਨਾਂ ਸੂਬਿਆਂ ਤੋਂ ਵੀ ਬਿਜਲੀ ਖਰੀਦਦੇ ਸੀ ਜਿਹੜੇ ਆਪ ਪੈਦਾ ਨਹੀਂ ਕਰਦੇ, ਹਿਮਾਚਲ ਜਾਂ ਦਿੱਲੀ ਵਰਗੇ ਸੂਬੇ, ਤਾਂ ਸਾਨੂੰ ਉਹਨਾਂ ਕੋਲੋਂ ਸਸਤੀ ਮਿਲਦੀ ਸੀ ਜੀ। ਸੋ ਇਹ ਸਥਿਤੀ 'ਚ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਬਿਜਲੀ ਸਮਝੌਤੇ ਰੱਦ ਕਰਨ ਨੂੰ ਸਿਆਸੀ ਮੁੱਦਾ ਵੀ ਬਣਾਇਆ ਗਿਆ। ਤੇ ਪਰ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਤਦ ਫਿਰ ਇਹ ਮਾਮਲਾ ਠੰਡੇ ਬਸਤੇ ਚਲਾ ਗਿਆ, ਜਾਂ ਉਹਨਾਂ ਦੀ ਹੱਦ 'ਚ ਰਿਹਾ ਹੀ ਨਹੀਂ ਕਿ ਉਹ ਖਰੀਦ ਸਕਣ ਜਾਂ ਇਸ ਦੇ ਸਮਝੌਤੇ ਰੱਦ ਕਰ ਸਕਣ। ਕਿਉਂਕਿ ਇੱਕ ਵਾਰ ਇਸ ਮਸਲੇ ਨੂੰ ਅਦਾਲਤ ਤੱਕ ਚਲੇ ਗਏ ਸੀ ਥਰਮਲ ਪਲਾਂਟ ਵਾਲੇ, ਜਦੋਂ ਉਹਨਾਂ ਦੇ ਕੋਲਾ ਦੇ ਢੋ ਢਵਾਈ ਦੇ ਪੈਸੇ ਵਧੇ ਤੇ ਸਰਕਾਰ ਨੇ ਦੇਣ ਇਨਕਾਰ ਕੀਤਾ। ਉਹ ਕਹਿੰਦੇ ਜੀ ਐਗਰੀਮੈਂਟ ਹੈ ਸਾਰਾ ਕੁਝ। ਮਤਲਬ ਇੱਕ ਪਾਸੇ ਤਾਂ ਐਗਰੀਮੈਂਟ ਸੀ ਕਿ ਤੁਹਾਤੋਂ ਬਿਜਲੀ ਖਰੀਦਾਂਗੇ, ਔਰ ਉਹ ਤੁਹਾਡੇ ਮਤਲਬ ਕਿ ਸਾਨੂੰ ਬਿਜਲੀ ਦੀ ਲੋੜ ਹੈ ਜਾਂ ਨਹੀਂ ਹੈ, ਤੋਂ ਇੰਨੀ ਬਿਜਲੀ ਲੈਣ ਦੇ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੀ ਅਦਾਇਗੀ ਕਰਨੀ ਹੈ, ਚਾਹੇ ਬਿਜਲੀ ਅਸੀਂ ਵਰਤੀਏ ਚਾਹੇ ਨਾ ਲਈਏ। ਦੂਸਰਾ, ਉਹ ਤੋਂ ਇਲਾਵਾ ਜਿਹੜਾ ਇੱਥੇ ਤੱਕ ਕੋਲਾ ਲਿਆਉਣ ਦਾ ਸੀ, ਕੋਲਾ ਢੋਣ ਦਾ ਸੀ ਤੇ ਕੋਲਾ ਧੋਣ ਦਾ ਸੀ, ਦੋਵਾਂ ਦੇ ਪੈਸੇ ਵੱਖਰੇ ਲੱਗਦੇ ਸੀ। ਸੋ ਇਹ ਸਥਿਤੀ ਦੇ ਵਿੱਚ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਪਿਛਲੇ ਲੰਮੇ ਸਮੇਂ ਤੋਂ, ਲਗਭਗ 15 ਸਾਲਾਂ ਤੋਂ ਜਾਂ ਪਿਛਲੇ 9-10 ਸਾਲਾਂ ਤੋਂ ਤਾਂ ਬਿਲਕੁਲ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ, ਜੇਕਰ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ ਤਾਂ ਕੀ ਰੇਲਵੇ ਸਟੇਸ਼ਨ, ਕੀ ਹਵਾਈ ਅੱਡੇ ਤੇ ਕੀ ਜਹਾਜ਼ ਤੇ ਕੀ ਰੇਲ ਗੱਡੀਆਂ, ਕੀ LIC ਤੇ ਕੀ ਬਿਜਲੀ ਵਿਭਾਗ, ਸਭ ਕੁਝ ਪ੍ਰਾਈਵੇਟਕਰਨ, ਨਿੱਜੀਕਰਨ ਹੋ ਰਿਹਾ। ਸੋ ਉਸ ਦੇ ਵਿੱਚ ਇਹੀ ਜੀ ਖਬਰ ਆਉਣੀ ਕਿ ਇੱਕ ਪ੍ਰਾਈਵੇਟ ਅਦਾਰੇ ਨੂੰ ਸਰਕਾਰ ਨੇ ਖਰੀਦਿਆ ਤਾਂ ਇੱਕ ਚੰਗੀ ਪਹਿਲ ਕਦਮੀ ਨਜ਼ਰ ਆਉਂਦੀ ਹੈ। ਪੰਜਾਬ ਸਰਕਾਰ ਨੇ ਕਾਇਦਾ ਤੌਰ ਤੇ 22 ਜੂਨ ਨੂੰ ਇੱਕ ਬੈਠਕ ਕੀਤੀ ਸੀ ਕੈਬਨਿਟ ਦੀ ਜੀ। 10 ਜੂਨ 2023 ਨੂੰ ਬੈਠਕ ਹੋਈ ਸੀ। 10 ਜੂਨ 2023 ਦੀ ਉਸ ਕੈਬਨਿਟ ਦੀ ਬੈਠਕ ਦੇ ਵਿੱਚ ਇਹਨਾਂ ਨੇ ਇਹ ਪਾਸ ਕੀਤਾ ਕਿ ਆਪਾਂ ਇਸ ਥਰਮਲ ਪਲਾਂਟ ਨੂੰ ਖਰੀਦਣ ਦੇ ਲਈ ਇੱਕ ਸਬ ਕਮੇਟੀ ਬਣਾਓ। ਉਹ ਸਬ ਕਮੇਟੀ ਕੰਮ ਕਰੇ। ਠੀਕ ਹੈ ਜੀ। ਸੋ ਸਬ ਕਮੇਟੀ ਬਣੀ ਔਰ ਇਸ ਮਸਲੇ ਤੇ ਬੜੇ ਠਰਮੇ ਨਾਲ ਅੰਦਰ ਖਾਤੇ ਸਰਕਾਰ ਨੇ ਢੰਡੋਰਾ ਪਿੱਟਣ ਦੀ ਵਜ੍ਹਾ ਪਹਿਲਾਂ ਕੰਮ ਕੀਤਾ, ਕਿਉਂਕਿ ਆਸਾਨ ਨਹੀਂ ਸੀ ਪ੍ਰਵੀਨ ਜੀ। ਅਸਲ 'ਚ ਜਿਹੜੀ ਕੰਪਨੀ ਇਹਨੂੰ ਚਲਾ ਰਹੀ ਹੈ GVK ਜੀ, ਉਹ GVK ਕੰਪਨੀ 6600 ਕਰੋੜ ਤੋਂ ਵੱਧ ਦੀ ਕਰਜ਼ਈ ਹੋ ਚੁੱਕੀ ਹੈ। ਉਹਦੇ ਪਰ ਬੈਂਕਾਂ ਦਾ 12-13 ਬੈਂਕਾਂ ਦਾ ਲੋਨ ਖੜਾ ਸਿੱਧਾ। ਠੀਕ ਹੈ। ਤੇ ਇਹ ਸਥਿਤੀ 'ਚ ਜਿਹੜੀ ਸਾਡੀ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਹੈ, ਉਸ ਨੇ ਫਿਰ ਇਹ ਕੰਮ ਆਪਣੇ ਕੰਟਰੋਲ 'ਚ ਲਿਆ ਤੇ ਇਸ ਕੰਪਨੀ ਨੂੰ ਡਿਫਾਲਟਰ ਕਹਿ ਲਈਏ ਜਾਂ ਦਿਵਾਲੀਆ ਕਹਿ ਦਈਏ ਐਲਾਨਤਾ। ਤੇ ਉਸ ਤੋਂ ਬਾਅਦ ਫਿਰ ਇਹਦਾ ਵਿਕਣਾ ਤੈਅ ਸੀ ਜੀ। ਸੋ ਅਕਤੂਬਰ 2022 ਦੇ ਵਿੱਚ ਇਸ ਨੂੰ ਕੰਪਨੀ ਨੂੰ ਜਦੋਂ ਦਿਵਾਲੀਆ ਐਲਾਨਿਆ ਗਿਆ ਤੇ ਇੱਧਰ ਪਹਿਲਾਂ ਹੀ ਪਤਾ ਸੀ ਕਿ ਇਸ ਸਥਿਤੀ 'ਚ ਜਾਣਾ ਹੈ। ਪੰਜਾਬ ਨੇ ਆਪਣੀ ਇੱਕ ਸਬ ਕਮੇਟੀ ਬਣਾ ਕੇ ਪੰਜਾਬ ਸਰਕਾਰ ਨੇ ਕੰਮ ਕੀਤਾ ਤੇ ਬੇਸ਼ੱਕ ਕਮੇਟੀ 'ਚ ਵੱਖੋ-ਵੱਖ ਨੁਮਾਇੰਦੇ ਹੋਣ, ਪਰ ਮੁੱਖ ਭੂਮਿਕਾ ਇਹਦੀ ਖਰੀਦ ਦੇ ਵਿੱਚ ਜੇਕਰ ਕਿਸੇ ਨੇ ਨਿਭਾਈ ਆ ਤਾਂ ਦੋ ਵਿਅਕਤੀ ਹੈ। ਅੱਛਾ, ਤੇਜਵੀਰ ਸਿੰਘ ਔਰ ਸਰਾਂ ਸਾਹਿਬ ਜੀ। ਤੇਜਵੀਰ ਹੋਰੀ ਚੀਫ ਸੈਕਟਰੀ ਨੇ ਇਸ ਸਮੇਂ ਬਿਜਲੀ ਵਿਭਾਗ ਨਾਲ ਸੰਬੰਧਿਤ, ਉਸ ਪਾਵਰਕਾਮ ਨਾਲ ਸੰਬੰਧਿਤ ਬਿਜਲੀ ਵਿਭਾਗ ਦੇ ਸਮੁੱਚੇ ਦੇ, ਸੋ ਉਹਦੇ ਪ੍ਰਮੁੱਖ ਸਕੱਤਰ ਨੇ ਤੇਜਵੀਰ ਸਿੰਘ। ਤੇ ਇਸੇ ਤਰ੍ਹਾਂ ਪਾਵਰਕਾਮ ਦੇ ਜਿਹੜੇ CMD ਨੇ ਬਲਦੇਵ ਸਿੰਘ ਸਰਾਂ ਹੋਰੀ। ਠੀਕ ਹੈ ਜੀ। ਸੋ ਤੇਜਵੀਰ ਹੋਰਾਂ ਦੀ ਲਿਖਤ ਪੜਤ, ਕਾਗਜ਼ੀ ਕਾਰਵਾਈ, ਸਰਾਂ ਸਾਹਿਬ ਦਾ ਤਜਰਬਾ ਤੇ ਸੂਝ
ਉਹਨਾਂ ਨੇ ਮਿਲ ਕੇ ਕੰਮ ਕੀਤਾ ਕਿ 10 ਪ੍ਰਾਈਵੇਟ ਕੰਪਨੀਆਂ ਦੌੜ 'ਚ ਸੀ। ਅੱਛਾ। ਉਹਨਾਂ 'ਚੋਂ ਵੀ ਸਰਕਾਰ ਦਾ ਵਿਭਾਗ ਖਰੀਦ ਲਿਆਵੇ ਤਾਂ ਇਹ ਪ੍ਰਾਪਤੀ ਹੈ। ਨਹੀਂ ਤਾਂ ਸਰਕਾਰੀ ਬਾਬੂ ਚਿੱਠੀਆਂ ਲਿਖ ਕੇ ਟੈਂਡਰ 'ਚ ਕਾਰਜੀ ਲਾ ਕੇ ਆਪਣਾ ਖਾਨਾ ਪੂਰਤੀ ਕਰਦੇ। ਅਸੀਂ ਕੀਤਾ ਸੀ ਜੀ ਅਪਲਾਈ, ਪਰ ਇੱਥੇ ਪੂਰੀ ਜੰਗ ਜਿੱਤਣ ਵਾਲਾ ਕੰਮ ਸੀ ਜੀ ਉਹਦੇ ਚੰਗੀ ਪਹਿਲ ਕਦਮੀ ਆ। ਹਾਂ, ਹੁਣ ਸਵਾਲ ਆਉਂਦਾ ਕਿ ਇਹਦੇ ਨਾਲ ਅਸਰ ਕੀ ਪੈਣਾ ਜੀ ਪ੍ਰਵੀਨ ਜੀ। ਇਹ ਥਰਮਲ ਪਲਾਂਟ ਦੀ ਜੇਕਰ ਹੋਂਦ ਦੀ ਗੱਲ ਕਰੀਏ ਤਾਂ ਇਹ ਬਿਆਨ ਸਿੰਘ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਗੱਲ। ਠੀਕ ਹੈ ਜੀ। ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਤਦ ਕਹਿੰਦੇ ਜੀ ਇਹ ਇਸ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਆਗਾਜ਼ ਕਰਨ ਦਾ ਐਲਾਨ ਹੁੰਦਾ ਕਿ ਅਸੀਂ 500 ਮੈਗਾਵਾਟ ਦਾ ਇੱਕ ਥਰਮਲ ਪਲਾਂਟ ਲਾਵਾਂਗੇ। ਫਿਰ ਉਹ ਤੋਂ ਬਾਅਦ ਬਾਦਲਾਂ ਦੀ ਸਰਕਾਰ ਆਉਂਦੀ ਹੈ, MOU ਸਾਈਨ ਹੋ ਜਾਂਦਾ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਵਧੇ ਜਾਂਦੇ, ਫਿਰ 500 ਮੈਗਾਵਾਟ ਵਾਲਾ 540 ਮੈਗਾਵਾਟ ਦਾ ਬਣ ਜਾਂਦਾ ਹੈ। ਫਿਰ ਇਹ ਕੰਮ 2016 ਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜੀ। ਤੇ ਫਿਰ ਇਹ ਪੰਜਾਬ ਦੇ ਲਈ ਇੱਕ ਮਰਿਆ ਸੱਪ ਬਣਦਾ ਰਹਿੰਦਾ ਹੈ, ਗਲ ਪੈ ਜਾਂਦਾ, ਖਰਚਾ ਵੱਧਦਾ ਸਾਡਾ। ਮਤਲਬ ਪੰਜਾਬ 'ਚ ਜਿੰਨੇ ਵੀ ਥਰਮਲ ਪਲਾਂਟ ਹੈਗੇ ਨੇ ਸਾਰਿਆਂ 'ਚੋਂ ਸਭ ਤੋਂ ਮਹਿੰਗੀ ਬਿਜਲੀ ਇਸ ਥਰਮਲ ਪਲਾਂਟ ਤੋਂ ਖਰੀਦਣੀ ਪੈ ਰਹੀ ਸੀ। ਠੀਕ ਹੈ। 8 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਯੂਨਿਟ ਪੰਜਾਬ ਨੂੰ ਇਸ ਥਰਮਲ ਪਲਾਂਟ ਦੀ ਬਿਜਲੀ ਪੈਂਦੀ ਸੀ। ਹੁਣ 1080 ਕਰੋੜ 'ਚ ਖਰੀਦ ਲਿਆ। 1080 ਕਰੋੜ ਦਾ ਖਰੀਦਣ ਤੋਂ ਬਾਅਦ ਇਸ ਥਰਮਲ ਪਲਾਂਟ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਗਿਆ। ਹੁਣ ਜੀ ਇਹ ਹੁਣ ਅੱਜ ਤੋਂ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਦੇ ਉੱਤੇ ਪ੍ਰਮਾਣਿਤ ਹੋਏਗਾ ਕਿ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਹੈ। ਸੋ ਇਹ ਹੁਣ ਜਿਹੜੀ ਇੱਥੋਂ ਬਿਜਲੀ ਆਏਗੀ ਉਹ ਪੰਜਾਬ ਸਰਕਾਰ ਨੂੰ 4 ਤੋਂ 5 ਰੁਪਏ ਪ੍ਰਤੀ ਯੂਨਿਟ ਪੈਣੀ ਹੈ, ਅੱਧ ਮੁੱਲ। ਹਾਂ ਬਿਲਕੁਲ। ਤੇ ਇਹ 1 ਰੁਪਏ ਤੋਂ ਲੈ ਕੇ 1.5 ਰੁਪਏ ਤੱਕ ਸਰਕਾਰ ਲੋਕਾਂ ਨੂੰ ਸਸਤੀ ਦੇ ਸਕਦੀ ਆ। ਹਾਂ, ਇਹਦੇ ਨਾਲ ਬਿਜਲੀ ਸਬਸਿਡੀ ਵਾਲੇ ਤੇ ਕੋਈ ਅਸਰ ਨਹੀਂ ਪੈਣਾ, ਉਹ ਵਧਣੀ ਹੋ ਹੈ। 20,000 ਕਰੋੜ ਦੀ ਸਾਲਾਨਾ ਬੋਝ ਜਿਹੜਾ ਪੰਜਾਬ ਸਰਕਾਰ ਤੇ ਸਬਸਿਡੀ ਦਾ ਖੜਾ ਹੈ ਉਹ ਵੱਧ ਕੇ 21, 22, 23 ਏਦਾਂ ਹੋਣਾ ਹੀ ਹੋਣਾ। ਜਿਹੜੀ ਕੁੱਲ ਬਿਜਲੀ ਦੀ ਲਾਗਤ ਸੀ ਸਾਡੀ, ਲਾਗਤ ਦੇ ਵਿੱਚ 300 350 ਕਰੋੜ ਦਾ ਫਾਇਦਾ ਹੋਣਾ। ਉਹ ਫਾਇਦਾ ਫਿਰ ਜਿਹੜਾ ਉਹਦੇ ਬਿੱਲ ਆਉਂਦੇ ਨੇ, ਜੀ ਘਰੇਲੂ ਹੈ, ਕੁਝ ਖਪਤਕਾਰ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਇੰਡਸਟਰੀਅਲਿਸਟ ਹੈ, ਚਾਹੇ ਕੋਈ ਬੜੇ ਘਰਾਣੇ ਨੂੰ ਛੋਟੇ, ਜਿਹਨਾਂ ਦੇ ਬਿੱਲ ਆਉਂਦੇ ਨੇ ਉਹਨਾਂ ਨੂੰ ਸਰਕਾਰ ਜੇ ਚਾਹਵੇ ਤਾਂ ਹੁਣ 1.5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਾਹਤ ਦੇਣ ਵਾਲੀ ਸਥਿਤੀ ਚ ਆ ਗਈ। ਸੋ ਇੱਕ ਤਰ੍ਹਾਂ ਦਾ ਸਰਕਾਰ ਦੀ ਬਿਜਲੀ ਖਰੀਦ ਵਾਲਾ ਖਰਚਾ ਘਟਣਾ, ਜੀ ਦੂਸਰਾ ਲੋਕਾਂ ਲਈ ਰਾਹਤ ਹੈ। ਸੋ ਇਹ ਦੋਹਰਾ ਫਾਇਦਾ ਪੰਜਾਬ ਦੇ ਪਾਵਰਕਾਮ ਵਿਭਾਗ ਨੇ ਕੀਤਾ। ਪਰ ਜਿੱਥੇ ਮੱਲ ਮਾਰੀ ਹੈ, ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਕਿ ਸਰਕਾਰਾਂ ਅਦਾਰੇ ਪ੍ਰਾਈਵੇਟ ਕਰਨ ਜਾ ਰਹੀਆਂ ਨੇ, ਤੇ ਪੰਜਾਬ ਸਰਕਾਰ ਨੇ ਇੱਕ ਮਤਲਬ ਮੈਂ ਜਦੋਂ ਨੰਗਲ ਦੇ ਸ਼ਿਵਾਲਿਕ ਕਾਲਜ ਚ ਪੜ੍ਹਦਾ ਸੀ ਤਦ ਉਸ ਸਮੇਂ ਉਹ ਪ੍ਰਾਈਵੇਟ ਕਾਲਜ ਸਰਕਾਰੀ ਹੋਇਆ ਸੀ। ਠੀਕ ਹੈ। ਉਸ ਤੋਂ ਬਾਅਦ ਮੈਂ ਹੁਣ ਇੰਨੇ ਸਾਲਾਂ ਬਾਅਦ ਇਹ ਖਬਰ ਸੁਣਿਆ ਕਿ ਕੋਈ ਪ੍ਰਾਈਵੇਟ ਅਦਾਰਾ ਸਰਕਾਰੀ ਹੋਇਆ। ਨਹੀਂ ਤਾਂ ਅਸੀਂ ਸੁਣਦੇ ਸੀ ਕਿ ਇਹ ਵੀ ਪ੍ਰਾਈਵੇਟ ਹੋ ਗਿਆ, ਇਹ ਵੀ ਪ੍ਰਾਈਵੇਟ ਹੋ ਗਿਆ, ਹੈ ਨਾ। ਹਾਂਜੀ ਹਾਂਜੀ। ਸੋ ਇਸ ਲਈ ਉਸ ਪੱਖੋਂ ਚੰਗੀ ਖਬਰ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਜਿਹੋ ਜਿਹੀ ਸਥਿਤੀ ਸਾਡੇ ਮਤਲਬ ਕਿ ਜਿਹੜੇ ਪ੍ਰਾਈਵੇਟ ਅਦਾਰਿਆਂ ਤੋਂ ਸਰਕਾਰੀ ਅਦਾਰੇ ਹੈਗੇ ਨੇ ਜਿੰਨੇ ਵੀ, ਉਹਨਾਂ ਦੀ ਜੋ ਬਣਦੀ ਜਾ ਰਹੀ ਹੈ, ਖਾਸ ਕਰ ਬਿਜਲੀ ਵਿਭਾਗ ਦੇ ਹਵਾਲਿਆਂ ਜੇਕਰ ਮੈਂ ਗੱਲ ਕਰਾਂ ਤਾਂ ਲਗਾਤਾਰ ਮੁਲਾਜ਼ਮਾਂ ਦੀ ਰਿਟਾਇਰਮੈਂਟ ਤੋਂ ਬਾਅਦ ਨਵੀਂ ਭਰਤੀ ਨਹੀਂ ਹੋ ਰਹੀ। ਬਿਲਕੁਲ ਸਹੀ ਹੈ। ਤੇ ਉਹਦਾ ਅਸਰ ਅਸੀਂ BBMB ਚ ਵੀ ਦੇਖ ਰਹੇ ਹਾਂ ਕਿ BBMB ਦਾ ਕੰਟਰੋਲ ਵੀ ਸੈਂਟਰ ਦੇ ਹਵਾਲੇ ਚਲਾ ਗਿਆ ਤੇ ਉੱਥੇ ਗਿਣਤੀ ਪੱਖੋਂ ਵੀ ਸਾਡੇ ਮੁਲਾਜ਼ਮਾਂ ਦੀ ਤੈਨਾਤੀ ਨਹੀਂ ਹੁੰਦੀ ਤੇ ਉੱਥੇ ਠੇਕੇ ਤੇ ਹਿਮਾਚਲ ਆਪਣੀ ਐਂਟਰੀ ਕਰੀ ਜਾਂਦਾ, ਹੋਰ ਭਰਤੀ ਹੋਈ ਜਾਂਦੀ ਹੈ। ਜਾਂ ਜਿਹੜੇ ਛੋਟੇ ਪਲਾਂਟ ਉਹਦੇ ਨਾਲ ਭਾਖੜਾ ਡੈਮ ਦੇ ਨਾਲ ਤੁਹਾਨੂੰ ਚੱਲ ਜਿਵੇਂ ਨੱਕੀਆਂ ਚੱਲਦਾ ਹੈ, ਉਹਨਾਂ 'ਚ ਵੀ ਫਿਰ ਮੁਲਾਜ਼ਮ ਰਿਟਾਇਰ ਹੋ ਗਏ ਤਾਂ ਉਹ ਯੂਨਿਟ ਰੁਕੀ ਜਾ ਰਹੇ ਨੇ, ਘੱਟ ਲੋਡ ਨਾਲ ਕੰਮ ਕਰਦੇ ਨੇ, ਜਾਂ ਫਿਰ ਠੇਕੇ ਦੇ ਬੰਦੇ ਰੱਖਣੇ ਪੈਂਦੇ ਨੇ। ਸੋ ਕਿਤੇ ਉਹ ਕੰਮ ਨਾ ਹੁਣ ਇੱਥੇ ਹੋਵੇ। ਬਸ ਇਹਦੀ ਚੱਲਣ ਦੀ ਸਮਰੱਥਾ ਦੇ ਉੱਤੇ ਕੰਮ ਕਰਨ ਦੀ ਲੋੜ ਹੋਊਗੀ ਹੁਣ। ਇਹ ਨਾ ਹੋਵੇ ਕਿ ਸਰਕਾਰੀ ਅਦਾਰਾ ਹੋ ਗਿਆ ਤੇ ਹੁਣ ਜਾ ਕੇ ਆਪਣੇ ਗੁੱਠਾ ਲਾਇਆ ਤੇ ਰਜਿਸਟਰ 'ਚ ਹਾਜ਼ਰੀ ਲਾਈ ਤੇ ਬਹਿ ਕੇ ਕੋਈ ਨਾ ਜੀ ਅੱਜ ਯੂਨਿਟ ਬੰਦ ਹੈ। ਸੋ ਇਹ ਸਥਿਤੀ ਵੀ ਇਹ ਪੰਜਾਬ ਨੂੰ ਸਮਝਣਾ ਪੈਣਾ ਕਿ ਉਹਦੇ ਲਈ ਸਾਨੂੰ ਤਕਨੀਕੀ ਮਾਹਿਰਾਂ ਦੀ ਲੋੜ ਹੈ, ਭਰਤੀ ਕਰਨ ਦੀ ਲੋੜ ਹੈ। ਔਰ ਇਹ ਸਰਕਾਰ ਤਾਂ IO ਪੱਕੇ ਕਰਨ ਦੇ ਵਾਅਦੇ ਨਾਲ ਸੀ, ਉਹਦੇ ਵੱਲ ਵੀ ਗੌਰ ਦੇਣ ਦੀ ਲੋੜ ਹੈ। ਪਰ ਇਹ ਸਰਕਾਰ ਨੇ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ, ਇਹ ਚੰਗਾ ਕਾਰਜ ਹੈ। ਜੀ ਸ਼ਰਮਾ ਜੀ, ਤੁਸੀਂ ਨਾ ਵਿੱਚ ਜਨਤਕ ਅਦਾਰਿਆਂ ਦਾ ਜ਼ਿਕਰ ਕੀਤਾ ਵੀ ਕਦੇ ਸੁਣਿਆ ਹੀ ਨਹੀਂ ਜਨਤਕ ਅਦਾਰਾ, ਕੋਈ ਪ੍ਰਾਈਵੇਟ ਅਦਾਰਾ ਜਨਤਕ ਹੁੰਦਾ ਹੋਵੇ। ਜੇ ਅਖੀਰ ਦੇ ਵਿੱਚ ਤੁਸੀਂ ਉਸ ਗੱਲ ਨੂੰ ਪੂਰਾ ਵੀ ਕਰਤਾ ਵੀ ਇਕੱਲਾ ਇਹ ਨਹੀਂਗਾ ਕਿ ਟੇਕ ਓਵਰ ਕਰ ਲਿਆ ਤੇ ਕਾਫੀ ਹੈ, 1000 ਕਰੋੜ ਰੁਪਇਆ ਲਾ ਕੇ ਉੱਥੇ ਇਹ ਨਹੀਂਗਾ ਕਿ ਤੁਸੀਂ ਹੱਥ ਧਰ ਕੇ ਬੈਠੇ ਰਹੋ ਕਿ ਇੰਨੀ ਵਾਹ ਖੱਟੀ ਜਾਵੇ ਕਿ ਬਈ ਥਰਮਲ ਲੈ ਲਿਆ ਸਰਕਾਰ ਨੇ। ਬਿਲਕੁਲ ਜਿਵੇਂ ਵਾਜਿਬ ਤੁਹਾਡਾ ਸਵਾਲ ਹੈ ਕਿ ਉਹਦੇ 'ਚ
ਤੁਹਾਡੀ ਕਾਰਜਸ਼ੀਲਤਾ ਵੀ ਦੇਖਣੀ ਚਾਹੀਦੀ ਹੈ, ਤੁਸੀਂ ਚਲਾਓਗੇ ਕਿਵੇਂ, ਇਹ ਮੇਨ ਪੁਆਇੰਟ ਹੈ। ਤੁਸੀਂ ਦੇਖਿਆ ਹੋਣਾ ਬਠਿੰਡੇ ਦਾ ਥਰਮਲ ਪਲਾਂਟ, ਗੁਰੂ ਨਾਨਕ ਥਰਮਲ ਪਲਾਂਟ ਆ, ਤੇ 1970 ਦੇ ਦਹਾਕਿਆਂ ਦੇ ਵਿੱਚ ਉਹ ਲੱਗਿਆ ਸੀਗਾ, ਪਰ ਸਰਕਾਰਾਂ ਦੀ ਮਾੜੀ ਨੀਅਤ ਕਰਕੇ, ਨੀਅਤ 'ਚ ਖੋਟ ਕਰਕੇ ਉਹ ਥਰਮਲ ਪਲਾਂਟ ਅੱਜ ਦੇਖ ਲਓ ਉਹਦੇ ਕੀ ਹਾਲ ਨੇ। ਜਿਹੜੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕਦੇ ਇਹ ਖੜ ਕੇ ਕਹਿੰਦੇ ਹੁੰਦੇ ਸੀਗੇ ਕਿ ਮੇਰਾ ਰੋਣ ਨਿਕਲਦਾ ਜਦੋਂ ਇਹਦੀਆਂ ਚਿਮਨੀਆਂ 'ਚ ਧੂੰਆਂ ਨਹੀਂ ਨਿਕਲਦਾ, ਬੰਦ ਵੇਣਾ ਜਦੋਂ ਮੈਂ ਇਹਨੂੰ, ਤੇ ਬਾਅਦ ਦੇ ਵਿੱਚ ਉਸੇ ਹਾਂਜੀ ਬਿਲਕੁਲ ਚੋਣ ਰੈਲੀਆਂ 'ਚ ਬੋਲਦੇ ਹੁੰਦੇ ਸੀ ਹਾਂਜੀ ਬਿਲਕੁਲ ਧੂੰਆਂ ਨਿਕਲੂ ਜੀ ਬਿਲਕੁਲ, ਤੇ ਬਾਅਦ ਦੇ ਵਿੱਚ ਉਸੇ ਮੰਤਰੀ ਤੇ ਉਸੇ ਰਿਸ਼ਤੇਦਾਰਾਂ ਉੱਤੇ ਉੱਥੋਂ ਮਾਈਨਿੰਗ ਤੱਕ ਦੇ ਇਲਜ਼ਾਮ ਲੱਗਦੇ ਰਹੇ, ਆਪਾਂ ਦੇਖਿਆ। ਸੋ ਇਹ ਇਕੱਲਾ ਇਹ ਨਹੀਂ ਗਾ ਕਿ ਸ਼ਰਮਾ ਜੀ ਕੀ ਜਨਤਕ ਅਦਾਰੇ ਹੈ, ਚਲੋ ਠੀਕ ਹੈ, ਕਈ ਅਦਾਰੇ ਸਾਡੀ ਵਿਰਾਸਤ ਦਾ ਹਿੱਸਾ ਨੇ। ਜਦੋਂ ਉਹ ਥਰਮਲ ਪਲਾਂਟ ਲੱਗਿਆ ਸੀਗਾ ਤੇ ਮਾਲਵੇ ਦੇ ਅੱਧੇ ਮਾਲਵੇ ਦੇ ਵਿੱਚ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਹਨੇਰਾ ਸੀਗਾ, ਘੁੱਪ ਹਨੇਰਾ ਸੀਗਾ, ਕੁਛ ਘੰਟੇ ਬਿਜਲੀ ਆਉਂਦੀ ਹੁੰਦੀ ਸੀ 24 ਘੰਟਿਆਂ ਚੋਂ। ਬਿਲਕੁਲ ਤੇ ਚਲੋ ਖੈਰ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਕਦਮ ਅੱਗੇ ਵੀ ਪੁੱਟੇ ਜਾਣਗੇ, ਤੇ ਲੋੜ ਤਾਂ ਸਰਗਰਮ ਰੱਖਣ ਦੀ ਹੈ। ਤੇ ਸ਼ਰਮਾ ਜੀ